ਲਹਿੰਦੇ ਪੰਜਾਬ ਦੇ ਪਿੰਡ ਦੇ ਵਿੱਚ ਅੱਜ ਜਿਸ ਪਿੰਡ ਦੀ ਦਾਸਤਾਨ ਉਹਦਾ ਨਾਮ ਹੈ ਚੱਕ ਨੰਬਰ 200 ਰੇਬੇ ਲਾਠੀਆਂ ਵਾਲਾ। ਚੱਕ ਨੰਬਰ 200 ਰੇਬੇ ਲਾਠੀਆਂ ਵਾਲੇ ਦਾ ਕੀ ਇਹ ਇਤਿਹਾਸ? ਹਿੰਦੁਸਤਾਨ ਦੀ ਤਕਸੀਮ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕੌਣ ਸੀ ਆਬਾਦ? इस पिंड दे विच केड़ी केड़ी बरादरी वस रही है? इस पिंड दे विच केड़े खेड खेडे जाते ने? पाकिस्तान दे मशहूर गायक उस्ताद नुसरत फतेह अली खान दा इस पिंड दे नाल की ताल्लुक सी? इंडोज टीवी दे विच तुहाडा स्वागत है। तुसीं वेख रहे हो प्रोग्राम लहिंदे पंजाब दे पिंड। नाज़रीन, इस वेले मैं जिस सड़क ते खड़ा हाँ, ये सड़क जा रही है 200 रेबे लाठियां वाला। चक नंबर 200 रेबे लाठियां वाला जिहड़ा है ये पाकिस्तान दे विच लहिंदे पंजाब दे पिंड दे विच फैसलाबाद तो 15 किलोमीटर की मुसाफत है, जबकि लाहौर शहर तो 75 किलोमीटर की मुसाफत है ये पिंड मौजूद हैगा। इस पिंड दे विच सब तो वड्डी खूबसूरती ये वे कि इस पिंड की एक वड्डी आबादी जिहड़ी है वो बड़े इत्तफाक ते इत्तेहाद दे नाल इस पिंड दे विच रह रही है। इस पिंड दे विच होर की है, इस पिंड दे लोग जिहड़े ने वो की करते हैं, तुहानूं विखावांगे अज दे इस प्रोग्राम दे विच। साडे नाल जुड़े रहियो। ਇਹ ਪਿੰਡ ਜਿਹੜਾ ਨਾ ਬਾਰ ਆਬਾਦ ਹੋਣ ਤੋਂ ਪਹਿਲਾਂ ਦਾ ਇਹਦਾ ਨਾਂ 200 ਰੇਬੇ ਲਾਠੀਆਂ ਵਾਲਾ। ਫੈਸਲਾਬਾਦ ਤੋਂ 15 ਕਿਲੋਮੀਟਰ ਲਾਹੌਰ ਸ਼ੇਖਪੁਰਾ ਰੋਡ ਤੇ ਲਾਹੌਰੋਂ 70 ਕਿਲੋਮੀਟਰ ਜਿਹੜਾ ਹੁਣ ਟੂਲ ਪਲਾਜ਼ਾ ਬਣਿਆ ਨਾ, ਇੱਥੋਂ ਸੜਕ ਨਿਕਲਦੀ ਆ ਉੱਥੋਂ ਲਾਠੀਆਂ ਵਾਲੇ ਨੂੰ। ਅਤੇ ਲਾਠੀਆਂ ਵਾਲਾ ਇਹਦਾ ਨਾਂ ਇਸ ਤੋਂ ਰੱਖਿਆ ਗਿਆ। ਇੱਥੇ ਨਾ ਇਸ ਪਿੰਡ ਦੇ ਵਿੱਚ ਬਾਹਰਲੇ ਬੰਨੇ ਊਂਠਾਂ ਵਾਲੇ ਉਹ ਲਾਟੀ ਜਿਹੜੀ ਹੁੰਦੀ ਸੀ ਨਾ ਪਾਉਂਦੇ ਹੁੰਦੇ ਸੀਗੇ ਉਹਦੇ ਵਿੱਚ ਨੱਕ ਦੇ, ਉਹ ਬਣਾਉਂਦੇ ਹੁੰਦੇ ਸੀ ਇੱਥੇ। ਉਹਦੀ ਵਜ੍ਹਾ ਨਾਲ ਇਹ ਲਾਠੀਆਂ ਵਾਲਾ ਬਣ ਗਿਆ। ਇਹ ਇਹਦੀ ਨਾ ਸੂਰਤ ਹਾਲ ਆ। ਇਹਦਾ ਜ਼ਿਲ੍ਹਾ ਜਿਹੜਾ ਸੀਗਾ ਉਹ ਝੰਗ ਸੀਗਾ ਬਾਹਰ ਆਬਾਦ ਹੋਣ ਤੋਂ ਪਹਿਲਾਂ। ਇਸ ਪਿੰਡ ਦੇ ਵਿੱਚ ਕੋਈ ਸਿੱਖ ਨਹੀਂ ਸੀਗਾ, ਸਿਰਫ ਬ੍ਰਾਹਮਣਾਂ ਦੇ ਘਰ ਸੀਗੇ ਜਾਂ ਹਿੰਦੂਆਂ ਦੇ 2-4 ਘਰ ਸੀਗੇ। ਆਲੇ ਦੁਆਲੇ ਜਿਹੜੇ ਚੱਕ ਸੀ ਨਾ, ਸਿਆਲ ਵਾਲਾ, ਸਰੀਆਂ ਵਾਲਾ, ਇਹ ਸਿੱਖਾਂ ਦੇ ਪਿੰਡ ਸੀ। ਫਿਰ ਨਾਲ ਦਾ ਜਿਹੜਾ ਲਾਠੀਆਂ ਵਾਲਾ, ਸਿੱਖਾਂ ਦਾ ਲਾਠੀਆਂ ਅਜੇ ਵੀ ਮਸ਼ਹੂਰ ਆ, ਉਹ ਉੱਥੇ ਸਿੱਖ ਸੀਗੇ। ਉਹ ਇਹ ਜਿਹੜੇ ਪਿੰਡ ਇੱਥੋਂ ਉੱਠ ਕੇ ਗਏ, ਇੱਥੇ ਸਿੱਖਾਂ ਦੀ ਜਗ੍ਹਾ ਹੋਰ ਬੰਦੇ ਆਏ ਆ। ਸਾਡਾ ਪਿੰਡ ਬਾਰ ਆਬਾਦ ਹੋਣ ਤੋਂ ਪਹਿਲਾਂ ਦਾ ਕੋਈ ਸਾਡੇ ਪੜਦਾਦੇ ਨੇ ਜ਼ਮੀਨ ਆਬਾਦ ਕੀਤੀ ਸੀ। ਇਸ 3.5 ਮੁਰੱਬੇ ਸਾਡੇ ਹਿੱਸੇ ਆਏ ਸੀ। ਅਤੇ ਸਾਡਾ ਜਿਹੜਾ ਰਕਬਾ ਨਾ ਉਹ ਜਿਹੜਾ ਆਬਾਦ ਸੀਗਾ ਉਹ ਤਕਰੀਬਨ 60 ਮੁਰੱਬੇ ਆ। ਬਾਕੀ 6-7 ਮੁਰੱਬੇ ਟੰਡਰ ਦੇ ਆ, ਉਹ ਗੈਰ ਆਬਾਦ ਸੀਗੇ। ਕੁਛ ਅੰਗਰੇਜ਼ਾਂ ਨੇ ਛੱਡੇ ਸੀਗੇ ਚਰਾਗਾਹਾਂ, ਕੁਛ ਸੀਗੇ ਟੰਡਰ ਗੈਰ ਆਬਾਦ ਇੱਥੇ ਇਸ ਚੱਕ ਦੇ। ਅਤੇ ਹੁਣ ਤਾਂ ਉਹ ਸਾਰੇ ਆਬਾਦ ਹੋ ਗਏ ਆ, ਹੁਣ ਆਬਾਦੀ ਵੀ ਵੱਧ ਗਈ ਆ। ਇਹਦੇ ਨਾਲ ਸ਼ਮਾਲਨ ਜਨੂਬਨ ਜਿਹੜਾ ਨਾ ਸ਼ਮਾਲ ਅਤੇ ਮਗਰਬ ਦੇ ਵਿੱਚ ਚੱਕ ਸਰੀਆਂ ਵਾਲਾ 193 ਆ,
ਉਸ ਸ੍ਰੀ ਸਿੰਘ ਦੇ ਨਾਂ ਤੋਂ ਮਸ਼ਹੂਰ ਆ। ਇਹਦੇ ਮਸ਼ਰਕ ਸ਼ਮਾਲ ਦੇ ਵਿੱਚ ਸਿੱਖਾਂ ਦਾ ਲਾਠੀਆਂ ਵਾਲਾ, ਉੱਥੇ ਸਾਰੇ ਸਿੱਖ ਰਹਿੰਦੇ ਸੀ, ਅਤੇ ਮਸ਼ਰਕ ਜਨੂਬ ਦੇ ਵਿੱਚ ਇੱਥੇ ਸਿਆਲ ਵਾਲਾ 205 ਠਾਕਰ ਸਿੰਘ ਵਾਲਾ ਅਤੇ ਸਿਆਲ ਵਾਲਾ, ਇੱਥੇ ਜਿਹੜੀ ਸਿੱਖਾਂ ਦੀ ਆਬਾਦੀ ਸੀ। ਇਸ ਵੇਲੇ ਵੀ ਜਿਹੜਾ ਨਾ ਰਾਈ ਬਰਾਦਰੀ ਇੱਥੇ ਜ਼ਿਆਦਾ ਹੈ। ਬਾਕੀ ਹੁਣ ਇੱਥੇ ਸਾਰੀਆਂ ਕੌਮਾਂ ਜਿਹੜੀਆਂ ਕਲੋਨੀਆਂ ਬਣੀਆਂ ਨਾ, ਉਹਦੇ ਵਿੱਚ ਰਜਪੂਤ, ਜੱਟ ਅਤੇ ਦੂਸਰੀਆਂ ਕੌਮਾਂ ਸਾਰੀਆਂ ਆਬਾਦ ਹੋ ਗਈਆਂ ਹਨ ਕਿ ਪਹਿਲਾਂ ਜ਼ਿਆਦਾ ਜਿਹੜੀ ਬਰਾਦਰੀ ਸੀ ਉਹ ਰਾਈਆਂ ਦੀ ਸੀ। ਆਬਾਦੀ ਹੁਣ ਇੱਥੇ ਤਕਰੀਬਨ ਜਿਹੜਾ ਚੱਕ ਸੀ ਨਾ, ਇਹਦੇ ਚੱਕ ਦੀ ਜਿਹੜੀ ਆਬਾਦੀ ਉਹ ਵਧੀ ਆ ਨਾ, ਉਹ 4 ਮਰਬੇ 'ਚ ਹੋ ਗਈ ਹੈ, ਅਤੇ ਆਲੇ ਦੁਆਲੇ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਵੀ 3-3 ਮਰਬੇ 'ਚ ਬਣ ਗਈਆਂ। ਫਿਰ ਮਿੱਲਾਂ ਵੀ 2-3 ਬਣ ਗਈਆਂ, ਉਹ ਵੀ ਕੋਈ 2-2 4-4 ਏਕੜ 'ਚ ਬਣ ਗਈਆਂ। ਚੌਲਾਂ ਵਾਲੀ ਮਿੱਲ ਆ, ਫਿਰ ਰਿਆਜ਼ ਮਿੱਲ ਆ, ਫਿਰ ਕੱਪੜੇ ਵਾਲੀ ਮਿੱਲ ਆ, ਫਿਰ ਇੱਥੇ ਹੋਰ ਵੀ ਕਈ ਯੂਨਿਟ ਬਣ ਗਏ ਆ ਛੋਟੇ ਛੋਟੇ। ਲੋਕ ਇੱਥੇ ਆਣ ਕੇ ਕੰਮ ਕਰਦੇ ਆ, ਰਹਿੰਦੇ ਆ, ਆਬਾਦੀ ਵੱਧ ਗਈ ਆ। ਜ਼ਮੀਨ ਕਾਸ਼ਤਕਾਰ ਜਿਹੜੀ ਉਹ ਘੱਟ ਗਈ ਆ। ਸਾਡੇ ਤਕਰੀਬਨ ਹੁਣ ਇੱਥੇ ਨਾ 11,000 ਵੋਟਰ ਜਿਹੜੇ ਨਾ ਉਹ ਰਜਿਸਟਰ ਹੋ ਚੁੱਕੇ ਆ, ਅਤੇ ਪਹਿਲਾਂ ਆਬਾਦੀ ਘੱਟ ਸੀ, ਹੁਣ 11,000 ਰਜਿਸਟਰ ਵੋਟਰ। ਉਹਦੇ ਹਿਸਾਬ ਨਾਲ ਤੁਸੀਂ ਚਲਾ ਲਓ ਵੀ ਆਬਾਦੀ ਕਿੰਨੀ ਹੋਊਗੀ। ਸਾਡੇ ਪਿੰਡ ਦੇ ਵਿੱਚ ਸਰਕਾਰੀ ਯੂਨੀਅਨ ਕੌਂਸਲ ਵੀ ਹੈਗੀ ਹੈ, ਸਰਕਾਰੀ ਹਸਪਤਾਲ ਵੀ ਹੈਗਾ, ਹਾਈ ਸਕੂਲ ਬੱਚਿਆਂ ਦਾ ਇੱਕ ਆ ਅਤੇ ਪ੍ਰਾਇਮਰੀ ਸਕੂਲ ਬੱਚਿਆਂ ਦਾ ਇੱਕ ਆ। ਫਿਰ ਮੁੰਡਿਆਂ ਦਾ ਹਾਈ ਸਕੂਲ ਆ, ਪ੍ਰਾਇਮਰੀ ਸਕੂਲ ਵੀ ਹੈਗਾ, ਅਤੇ ਪ੍ਰਾਈਵੇਟ ਸਕੂਲ ਵੀ 4 ਹੈਗੇ ਆ, ਅਤੇ ਪ੍ਰਾਈਵੇਟ ਡਿਸਪੈਂਸਰੀਆਂ ਵੀ ਹੁਣ ਇੱਥੇ ਹੈਗੀਆਂ। ਪਿੰਡ ਦੇ ਵਿੱਚ ਦਰਬਾਰ ਹੈਗੇ ਆ, ਪੀਰ ਰਾਹਤ ਹੁਸੈਨ ਸ਼ਾਹ ਉਹਨਾਂ ਦਾ ਦਰਬਾਰ ਆ ਮਸ਼ਹੂਰ, ਸੈਯਦ ਖਾਨਦਾਨ, ਅਸਲੀ ਸੈਯਦ ਖਾਨਦਾਨ। ਅਤੇ ਮਸਜਿਦਾਂ ਇੱਥੇ ਪਹਿਲਾਂ ਤਾਂ ਇੱਕੋ ਹੀ ਮਸਜਿਦ ਸੀ ਸਾਰੇ ਪਿੰਡ ਦੀ, ਫਿਰ ਹੁਣ 6 ਮਸਜਿਦਾਂ ਬਣ ਗਈਆਂ। ਮੁਖਤਲਿਫ ਮਸਲਕ ਦੀਆਂ। ਜ਼ਿਆਦਾ ਜਿਹੜੀ ਮਸਜਿਦ ਦੀ ਤਾਦਾਦ ਆ ਸੁਨੀਆਂ ਦੀ, ਇੱਥੇ 2 ਸੁਨੀਆਂ ਦੀਆਂ ਮਸਜਿਦਾਂ, 3, ਅਤੇ ਉਹਨਾਂ ਵਿੱਚ ਜ਼ਿਆਦਾ ਤਾਦਾਦ ਸੁਨੀਆਂ ਦੀ ਹੈ। ਉਹਨਾਂ ਦਾ ਪਹਿਲਾਂ ਤਾਂ ਪੇਸ਼ਾ ਜ਼ਰਾਇਤ ਹੀ ਸੀਗਾ, ਅਤੇ ਫਿਰ ਹੌਲੀ ਹੌਲੀ ਉਹਨਾਂ ਦੇ ਲੜਕੇ ਪੜ੍ਹਨ ਲੱਗ ਪਏ। ਉਹਨਾਂ ਨੇ ਫਿਰ ਉਹ ਸਰਕਾਰੀ ਨੌਕਰੀਆਂ ਬਾਹਰ ਅੰਦਰ ਮਿੱਲਾਂ ਦੇ ਵਿੱਚ ਕੰਮ ਕਰਨ ਲੱਗ ਪਏ, ਪੜ੍ਹੇ ਲਿਖੇ ਜਿਹੜੇ ਲੋਕ ਸੀ। ਇਸ ਪਿੰਡ ਦੇ ਵਿੱਚ 2 ਨੰਬਰਦਾਰੀਆਂ, ਇੱਕ ਨੰਬਰ ਖਡਿਆਲੀਆਂ ਦੀ ਪੱਤੀ ਦਾ ਨੰਬਰਦਾਰ, ਇੱਕ ਜਿਹੜਾ ਨੰਬਰਦਾਰ ਆ ਉਹ ਨੰਦਾ ਚੌਰੀਆਂ ਦੀ ਪੱਤੀ ਦਾ ਨੰਬਰਦਾਰ ਆ। ਸਾਡੇ ਪਿੰਡ ਦੀ ਜਿਹੜੀ ਪਹਿਲਾਂ ਸੀ ਨਾ ਗੇਮ ਕਬੱਡੀ ਦੀ, ਉਹ ਤਕਰੀਬਨ ਪਾਕਿਸਤਾਨ ਦੇ ਵਿੱਚ ਮਸ਼ਹੂਰ। ਸਾਡੇ ਵਾਲਦ ਜਿਹੜੇ ਸੀ ਨਾ, ਉਹ ਇੱਥੇ ਪਿੰਡ ਦੇ ਵਿੱਚ ਉਹਨਾਂ ਦਾ ਨਾਂ ਬਰਕਤ ਅਲੀ ਸੀ, ਅਤੇ 6 ਬਰਕਤ ਅਲੀਆਂ ਦੀ ਟੀਮ ਸੀ, ਅਤੇ ਉਹ ਕਬੱਡੀ ਖੇਡਦੇ ਸੀ। ਉਸ ਤੋਂ ਬਾਅਦ ਫਿਰ ਸਾਡਾ ਇੱਕ ਭਾਈ, ਉਹ ਅਬਦੁਲ ਨਬੀ, ਪਾਕਿਸਤਾਨ 'ਚ ਮਸ਼ਹੂਰ ਹੋਇਆ ਕਬੱਡੀ ਦਾ ਪਲੇਅਰ। ਉਸ ਤੋਂ ਬਾਅਦ ਫਿਰ ਮੇਰਾ ਨਾਮ ਮੁਹੰਮਦ ਤਾਹਰ, ਇਹ ਵੀ ਬੋਰਡ ਸਿਲੈਕਟਡ ਪਾਕਿਸਤਾਨ ਦੀ ਕਬੱਡੀ ਟੀਮ ਦਾ ਸਨਦ ਆ ਮੇਰੇ ਕੋਲ, ਵਿਨਰ ਦੀ। ਅਤੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਹਕੀਮ ਸੀਗਾ ਡਾਕਟਰ ਗੁਲਾਮ ਅਹਿਮਦ, ਸੁੱਕੇ ਬੱਚਿਆਂ ਦਾ ਇਲਾਜ ਕਰਦਾ ਸੀ। ਅੱਲਾ ਵੱਲੋਂ ਉਹਦੇ ਹੱਥ 'ਚ ਇੰਨੀ ਸ਼ਿਫਾ ਸੀ, ਕੋਈ ਬੱਚਾ ਬਿਮਾਰ ਰਹਿੰਦਾ ਹੀ ਨਹੀਂ ਸੀ, ਆਰਾਮ ਹੋ ਕੇ ਜਾਂਦਾ ਸੀ। ਬੜੀ ਦੂਰੋਂ ਬੱਚੇ ਆਉਂਦੇ ਸੀਗੇ ਅਤੇ ਆਰਾਮ ਹੋ ਕੇ ਜਾਂਦੇ ਸੀ। ਸਾਡੇ ਇੱਥੇ ਪੀਰ ਰਾਹਤ ਹੁਸੈਨ ਬਹੁਤ ਮਸ਼ਹੂਰ ਹੋਏ ਆ। ਉਹ ਉੱਥੇ ਵੱਡੇ ਦਾ ਦਮ ਕਰਦੇ ਸੀ, ਹਲਕਾ ਦਾ ਆਰਾਮ ਆ ਜਾਂਦਾ ਸੀ। ਫਿਰ ਸੱਪ ਦਾ ਵੱਢਿਆ ਹੋਵੇ, ਕੱਟਿਆ ਹੋਵੇ, ਉਹਦਾ ਦਮ ਕਰਦੇ ਸੀ, ਉਹਨੂੰ ਸ਼ਿਫਾ ਅੱਲਾ ਪਾਕ ਦਿੰਦਾ ਸੀਗਾ ਬਿਲਕੁਲ। ਉਹ ਬਹੁਤ ਉਹਦੀ ਵਜ੍ਹਾ ਨਾਲ ਬਹੁਤ ਮਸ਼ਹੂਰ ਸੀਗੇ। ਇੱਥੇ ਦੂਰੋਂ ਲੋਕ ਦਮ ਕਰਾਉਣ ਆਉਂਦੇ ਸੀਗੇ। ਪੀਰ ਰਾਹਤ ਹੁਸੈਨ ਸ਼ਾਹ, ਹੁਣ ਉਹਨਾਂ ਦੇ ਬੇਟੇ ਦਮ ਕਰਦੇ ਆ। ਦੇਖੋ ਜੀ, ਜਿਹੜਾ ਪਹਿਲਾ ਦੌਰ ਸੀ ਨਾ, ਉਹ ਤਾਂ ਸਾਦਾ ਦੌਰ ਸੀ ਨਾ, ਅਤੇ ਇੱਥੋਂ ਫਿਰ ਜਦੋਂ ਫਿਰ ਆਸਮ ਨਜ਼ੀਰ ਨੇ ਇਲੈਕਸ਼ਨ ਲੜਿਆ ਨਾ, ਉਹਨੇ ਫਿਰ ਇਸ ਪਿੰਡ ਨੂੰ ਗੈਸ ਦਿੱਤੀ। ਉਸ ਤੋਂ ਪਹਿਲਾਂ ਡਾਕਟਰ ਸ਼ਫੀਕ ਸੀਗਾ, ਉਹਨੇ ਇੱਥੋਂ ਪਾਣੀ ਦਿੱਤਾ, ਮਿੱਠਾ ਪਾਣੀ ਦਿੱਤਾ। ਲੜਕੀਆਂ ਦਾ ਮਿਡਲ ਸਕੂਲ ਸੀਗਾ, ਉਹਨੂੰ ਹਾਈ ਕਰਾਇਆ। ਬੱਚਿਆਂ ਦਾ ਮਿਡਲ ਸਕੂਲ ਸੀ, ਉਹਨੂੰ ਹਾਈ ਕਰਾਇਆ। ਡਾਕਟਰ ਸ਼ਫੀਕ ਨੇ ਬਹੁਤ ਕੰਮ ਕੀਤੇ ਆ।
ਖਾਣ ਪੀਣ ਦੇ ਹਿਸਾਬ ਨਾਲ ਇੱਥੇ ਜ਼ਿਲ੍ਹਾ ਫੈਸਲਾਬਾਦ 'ਚ ਆਉਂਦੇ ਸੀ ਲੋਕ ਇੱਥੇ ਅੰਬ ਖਾਣ। ਬੜੇ ਮਸ਼ਹੂਰ ਜ਼ਾਇਕੇਦਾਰ ਅੰਬ ਇੱਥੇ ਹੁੰਦੇ ਸੀ, ਬਾਗ ਸੀਗਾ ਅੰਬਾਂ ਦਾ, ਬਹੁਤ ਮਸ਼ਹੂਰ ਸੀ। ਨੁਸਰਤ ਫਤਿਹ ਅਲੀ ਜਿਹੜਾ ਸੀ ਨਾ, ਉਹ ਸਾਡੇ ਇੱਥੇ ਘਰ, ਇੱਥੇ ਸ਼ਾਇਦ ਤਸਵੀਰ ਦੇਖ ਤਾਂ ਹੁਣ ਲੱਗੀ ਇੱਥੇ ਕਿਤੇ ਨੁਸਰਤ ਦੀ, ਇੱਥੇ ਆਣ ਕੇ ਉਹ ਕਵਾਲੀ ਕਰਦਾ ਸੀਗਾ ਅਤੇ ਉਹ ਸਾਡੇ ਮਾਮੇ ਦਾ ਬੇਟਾ ਬਣਿਆ ਸੀ। ਅਤੇ ਸਾਲ 'ਚ ਇੱਕ ਵਾਰੀ ਉਹਨੇ ਆਉਣਾ ਹੁੰਦਾ ਸੀ, ਹਰ ਸਾਲ ਇੱਕ ਵਾਰੀ ਆਣ ਕੇ ਬਗੈਰ ਕਿਸੇ ਲਾਲਚ ਤੋਂ ਆਪਣੇ ਪੂਰੇ ਜ਼ੋਰ ਨਾਲ ਕਵਾਲੀ ਕਰਨੀ ਉਹਨੇ। ਅਤੇ ਉਹ ਕੋਈ ਸ਼ੈ ਲੈਂਦਾ ਨਹੀਂ ਸੀ, ਅਸੀਂ ਸਿਰਫ ਉਹਨੂੰ ਗੁੜ ਅਤੇ ਸਾਗ ਦਿੰਦੇ ਹੁੰਦੇ ਸੀ ਜਾਂ ਮੱਖਣ ਦੇਣਾ। ਉਹ ਬੜਾ ਰਾਜੀ ਸੀ ਸਾਡੇ ਤੋਂ।